बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 57 तो 63। पिछलियां आयतां 'च ਇਹ ਬਿਆਨ ਕੀਤਾ ਗਿਆ ਹੈ ਕਿ ਅਸੀਂ ਮੁਨਕਰਾਂ ਤੇ ਈਮਾਨ ਵਾਲਿਆਂ ਵਿੱਚ ਨਖੇੜਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਮਦਨੀ ਸੂਰਾ ਹੈ, ਇਹ ਆਖਰੀ ਦੌਰ ਦੀ ਸੂਰਾ ਹੈ। ਇਸ ਵੇਲੇ ਮੁਸਲਮਾਨਾਂ ਦੀ ਕਾਫੀ ਤਾਕਤ ਆ ਗਈ ਹੈ ਔਰ ਹੁਣ ਅਪਰ हैंड ਆਲਮੋਸਟ ਹੋ ਚੁੱਕੇ ਹੈ ਔਰ ਅੱਲਾਹ ਤਾਲਾ ਕਾਨੂੰਨ ਇਤਮਾਮ ਹੁਜਤ ਦੇ ਤਹਿਤ ਜਿਸੇ ਕੌਮਾਂ ਨੂੰ ਸਜ਼ਾ ਦਿੰਦੇ ਨੇ ਉਹਨਾਂ ਦੀ ਸਰਕਸ਼ੀ ਸੀ ਹੱਕ ਦੇ ਇਨਕਾਰ ਦੀ ਇਸ ਦੁਨੀਆ ਤੇ ਰਸੂਲ ਦੀ ਮੌਜੂਦਗੀ 'ਚ ਉਹ ਮਾਮਲਾ ਆਲਮੋਸਟ ਹੋਣ ਨਾਲ ਹੈ ਤੇ ਹੁਣ ਲੋਕਾਂ ਨੂੰ ਵੱਖਰਿਆਂ ਵੱਖਰਿਆਂ ਕੀਤਾ ਜਾ ਰਿਹਾ ਕਿ ਇੰਜ ਨਾ ਹੋਵੇ ਕਿ ਉਹ ਆਪਣੇ ਵੀ ਵਿੱਚ ਮਾਰੇ ਜਾਣ ਔਰ ਇਸ ਦੇ ਨਤੀਜੇ 'ਚ ਉਹ ਨਖੇੜਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਔਰ ਇਸ ਦੇ ਨਤੀਜੇ ਵਿੱਚ ਈਮਾਨ ਵਾਲੇ ਇਸ ਦੁਨੀਆ ਦੇ ਅੰਦਰ ਹੀ ਫਤਿਹਯਾਬ ਹੋਣ ਦੇ ਤੇ ਕਾਫਰ ਆਪਣੇ ਅੰਜਾਮ ਨੂੰ ਪਹੁੰਚਣ ਦੇ ਇਹ ਇੱਕ ਕਾਨੂੰਨੇ ਇਤਮਾਮੇ ਹੁਜਤ ਹੈ ਹੀ ਹੈ ਜਿਹਦੀ ਸਭ ਤੋਂ ਵਾਜ਼ਿਹ ਮਿਸਾਲ ਹੈ ਸੈਯਦਨਾ ਨੂਹ अलैहिस्सलाम ਦੀ ਕਿਉਂਕਿ ਉਹ ਲੋਕਾਂ ਨੂੰ ਜ਼ਿਆਦਾ ਅੰਡਰਸਟੈਂਡ ਕਰ ਲੈਂਦੇ ਨੇ ਸਮਝਦੇ ਨੇ ਕਿ ਉਹਦੇ 'ਚ ਈਮਾਨ ਵਾਲਿਆਂ ਨੂੰ ਵੱਖਰਿਆਂ ਕਰ ਲਿਆ ਸੀ ਕਸ਼ਤੀ 'ਚ ਬਾ ਲਿਆ ਸੀ ਤੇ ਦੂਸਰਿਆਂ ਨੂੰ ਫਨਾਹ ਕਰ ਦਿੱਤਾ ਸੀ ਜਿਹੜੇ ਈਮਾਨ ਨਾਲ ਲਿਆ ਜਾਂ ਅੱਲਾ ਦੀ ਗੱਲ ਨਹੀਂ ਮੰਨੀ ਤੇ ਇਹ ਹੁਣ ਮਾਮਲਾ ਇੱਥੇ ਵੀ ਕੀਤਾ ਜਾ ਰਿਹਾ ਹੈ। ਇਹ ਰਸੂਲ ਜਿਹੜੇ ਜ਼ਮੀਨ ਤੇ ਹੁੰਦਾ ਤੇ ਉਹ ਕੌਮ ਦਾ ਫੈਸਲਾ ਕਰਨ ਵਾਸਤੇ ਇਸ ਪਸ ਮੰਜ਼ਰ 'ਚ ਮੁਸਲਮਾਨਾਂ ਨੂੰ ਇੱਕ ਵਾਰੀ ਫਿਰ ਦੱਸਿਆ ਜਾ ਰਿਹਾ ਹੈ ਕਿ ਇਸੇ ਲਈ ਉਹ ਮੁਨਾਫਕਾਂ ਤੇ ਯਹੂਦੀਆਂ ਦੇ ਨਾਲ ਅਲੱਗਾ ਹੋ ਜਾਣ। ਉਹਦੀ ਵਜ੍ਹਾ ਕੀ ਹੈ ਕਿ ਉਹ ਅੱਲਾ ਦੇ ਗਜ਼ਬ ਦਾ ਸ਼ਿਕਾਰ ਨਾ ਹੋਣ। ਇਸੇ ਮਜ਼ਮੂਨ ਨੂੰ ਅਗਲੀਆਂ ਆਇਤਾਂ 'ਚ ਇਹ ਜਿਹੜੀਆਂ 57 ਤੋਂ ਲੈ ਕੇ 63 ਤੱਕ ਬਿਆਨ ਕੀਤਾ ਜਾ ਰਿਹਾ। ਇਹਦੇ 'ਚ ਅੱਲਾਹ ਤਾਲਾ ਆਇਤ 57 'ਚ ਗੱਲ ਇੱਥੋਂ ਪੇ ਸ਼ੁਰੂ ਕਰਦੇ ਨੇ। ਈਮਾਨ ਵਾਲਿਓ ਤੁਹਾਡੇ ਤੋਂ ਪਹਿਲਾਂ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਸੀ ਉਹਨਾਂ ਵਿੱਚੋਂ ਜਿਨ੍ਹਾਂ ਨੇ ਤੁਹਾਡੇ ਦੀਨ ਨੂੰ ਮਜ਼ਾਕ ਉਡਾਉਣ ਦਾ ਜ਼ਰੀਆ ਬਣਾ ਲਿਆ ਸੀ ਉਹਨਾਂ ਨੂੰ ਔਰ ਦੂਸਰੇ ਮੁਨਕਰਾਂ ਨੂੰ ਹਰਗਿਜ਼ ਆਪਣਾ ਦੋਸਤ ਨਾ ਬਣਾਓ ਔਰ ਅੱਲਾਹ ਤੋਂ ਡਰੋ ਅਗਰ ਤੁਸੀਂ ਮੂਮਨ ਹੋ। ਇਸ ਤੋਂ ਪਹਿਲੇ ਵੀ ਅੱਗੇ ਵੀ ਅਰਜ਼ ਕੀਤੀ ਹੈ ਮੁਸਲਮਾਨਾਂ ਤੇ ਯਹੂਦੀਆਂ ਤੇ ਕਾਫਰਾਂ ਨਾਲ ਦੋਸਤੀ ਤੋਂ ਮਨਾ ਕੀਤਾ ਗਿਆ। ਇਹਦੀ ਵਜ੍ਹਾ ਇਹ ਨਹੀਂ ਕਿ ਉਹ ਕੋਈ ਬਾਈ ਬਰਥ ਦੋਸਤ ਕੋਈ ਅੱਲਾਹ ਤਾਲਾ ਨੇ ਇਨਸਾਨਾਂ ਦਾ ਜਾਂ ਕਬੀਲਿਆਂ ਨੂੰ ਜਾਂ ਫਿਰਕਿਆਂ ਨੂੰ ਇੱਕ ਦੂਜੇ ਦਾ ਕਿਸੇ ਇਨਸਾਨ ਨੂੰ ਕਿਸੇ ਦਾ ਦੁਸ਼ਮਣ ਨਹੀਂ ਪੈਦਾ ਕੀਤਾ। ਇਹ ਸੂਰਤ ਹਾਲ ਸੀ। ਉਸ ਔਰ ਸੂਰਤ ਹਾਲ ਦੇ ਮੁਤਾਬਕ ਹਰ ਜਗ੍ਹਾ ਤੇ ਮਾਮਲਾ ਹੋ ਰਿਹਾ ਹੁੰਦਾ ਹੈ। ਅੱਜ ਵੀ ਇਨਸਾਨਾਂ ਨਾਲ ਹੋ ਰਿਹਾ ਹੁੰਦਾ ਕਿ ਉਹਨਾਂ ਦੇ ਅੱਜ ਦੇ ਦੋਸਤ ਕੱਲ ਦੇ ਦੁਸ਼ਮਣ ਔਰ ਇਹ ਰਿਵਰਸ ਚੀਜ਼ਾਂ ਹੋ ਰਹੀਆਂ ਹੁੰਦੀਆਂ ਨੇ। ਇਸ ਮਾਮਲੇ ਦਾ ਉਸ ਵੇਲੇ ਵਕਤੀ ਸੂਰਤ ਹਾਲ 'ਚ ਜਿਹੜੇ ਸਾਹਮਣੇ ਮੌਜੂਦ ਨੇ ਉਹ ਜਿਹੜੇ ਸਾਹਮਣੇ ਮੌਜੂਦ ਨੇ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਕਿ ਇਹ ਤੁਹਾਡੇ ਦੋਸਤ ਨਹੀਂ ਹੋ ਸਕਦੇ ਉਹਨਾਂ ਵਿੱਚ ਵੀ ਅੱਲਾਹ ਤਾਲਾ ਕੁਰਾਨ 'ਚ ਜਾਂਦੇ ਨੇ ਕਿ ਬੜੇ ਅੱਛੇ ਲੋਕ ਨੇ ਜਿਹੜੇ ਤੁਹਾਡੇ ਦੋਸਤ ਹੋ ਸਕਦੇ ਨੇ। ਇਹ ਵੀ ਨਹੀਂ ਕਿ ਬਲੈਂਕਟ ਇੱਕ ਕਰ ਦਿੱਤਾ ਕਿ ਜਿਹੜਾ ਵੀ ਜਿਹਦੇ ਨਾਲ ਵੀ ਯਹੂਦੀ ਜਾਂ ਈਸਾਈ ਜਾਂ ਲੱਗਦਾ ਅੱਛੇ ਰਵੱਈਏ ਵਾਲੇ ਲੋਕ ਵੀ ਆਣੇ ਕੁਰਾਨ 'ਚੋਂ ਹੀ ਸਾਬਤ ਹੈ। ਇਸ ਆਇਤ 'ਚ ਉਸ ਦੀ ਇੱਕ ਵਜ੍ਹਾ ਦੱਸੀ ਇਹਨਾਂ 'ਚ ਹੁਣ ਵਜ੍ਹਾ ਦੱਸੀ ਗਈ ਹੈ ਵੀ ਕਿਉਂ ਅਲੱਗਾ ਹੋ ਜਾਓ ਔਰ ਆਇਤ ਦੇ ਮੁਤਾਲੇ 'ਚ ਅਸੀਂ ਪੜ੍ਹਿਆ ਹੈ ਕਿ ਉਸ ਵੇਲੇ ਦੇ ਯਹੂਦੀਆਂ ਤੇ ਨਸਾਰਿਆਂ ਵਾਸਤੇ ਹੁਕਮ ਹੈ ਬਈ ਉਹ ਪਤਾ ਲੱਗ ਰਿਹਾ ਉੱਥੋਂ ਪਿਛਲੀਆਂ ਸਾਰੀ ਸੂਰਤ ਹਾਲ ਜੈਸੇ ਪੜ੍ਹੀਏ ਮਸਲਾ ਇੱਥੋਂ ਬਣਦਾ ਜੈਸੇ ਇੱਕ ਫਿਕਰਾ ਚੁੱਕ ਲਿਆ ਜਾਂਦਾ ਪੂਰੀ ਕਨਵਰਸੇਸ਼ਨ ਤੋਂ 1 ਘੰਟੇ ਦੀ ਜਾਂ 30 ਮਿੰਟ ਦੀ ਜਾਂ 10 ਮਿੰਟ ਦੀ ਗੱਲ ਹੋ ਰਹੀ ਹੈ 5 ਮਿੰਟ ਦੀ ਉਹਦੇ ਚੋਂ ਇੱਕ ਫਿਕਰਾ ਚੁੱਕ ਲਿਆ ਜਾਂਦੀ ਤੁਹਾਡੇ ਦੁਸ਼ਮਣ ਨੇ ਉਹ ਅਗਲੀਆਂ ਪਿਛਲੀਆਂ ਚੀਜ਼ਾਂ ਤੋਂ ਬਗੈਰ ਜਿਹੜਾ ਉਹ ਵਾਕਈ ਇਹ ਫਿਕਰਾ ਤੁਹਾਨੂੰ ਨਾ ਕਰਦਾ ਔਰ ਇਹ ਜ਼ਿਆਦਤੀ ਹੁੰਦੀ ਉਹ ਅਸਲ ਗੱਲ ਨਾਲ ਔਰ ਇਹ ਇਲਮੀ ਰਵੱਈਆ ਵੀ ਨਹੀਂ ਹੁੰਦਾ। ਇਸ ਆਇਤ 'ਚ ਜਿਹੜੀ ਵਜ੍ਹਾ ਦੱਸੀ ਗਈ ਉਸ ਨਾਲ ਇੱਕ ਵਾਰੀ ਫਿਰ ਇਸ ਫਹਿਮ ਦੀ ਤਸਦੀਕ ਹੋ ਜਾਂਦੀ ਹੈ ਕਿ ਆਰਜ਼ੀ ਹੁਕਮ ਸੀ ਔਰ ਇਸ ਦੇ ਮੁਖਾਤਬ ਉਸ ਵੇਲੇ ਦੇ ਯਹੂਦ ਸਾਰਾ ਸਨ। ਵੀ ਇਹ ਉਹਨਾਂ ਗੱਲਾਂ ਵਿੱਚੋਂ ਹੀ ਪਤਾ ਲੱਗ ਜਾਂਦਾ ਬਾਹਰੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਲਿਆਉਣੀ ਪੈਂਦੀ ਕਿਉਂਕਿ ਕੁਰਾਨ ਆਪਣੀ ਤਫਸੀਰ ਤਸ਼ਰੀਹ ਆਪ ਹੀ ਕਰਦਾ। ਕੁਰਾਨ ਕਿਉਂਕਿ ਨਬੀ ਦੇ ਇੰਜ਼ਾਰ ਖਬਰਕਾਰ ਕਰਨ ਦੀ ਇੱਕ ਤਾਰੀਖ ਵੀ ਬਿਆਨ ਕਰਦਾ ਹੈ ਕਿ ਇਹ ਕੁਰਾਨ 'ਚ ਹਰ ਚੀਜ਼ ਜਿਹੜੀ ਉਹ ਦੀਨ ਹੀ ਨਹੀਂ ਬਿਆਨ ਕੀਤੀ ਜਾ ਰਹੀ ਉਹਦੀ ਤਾਰੀਖ ਵੀ ਹੈ ਤੇ ਇਸ ਤੋਂ ਪਤਾ ਚੱਲਦਾ ਹੈ ਕਿ ਯਹੂਦੀਆਂ ਨੇ ਅਜ਼ਾਨ ਨੂੰ ਮਜ਼ਾਕ ਜਿਹੜਾ ਆਖਿਆ ਨਾ ਦੀਨ ਨੂੰ ਉਤਲੀ ਆਇਤ 'ਚ ਨਿਸ਼ਾਨਾ ਬਣਾਉਂਦੇ ਨੇ ਮਜ਼ਾਕ ਦਾ ਨਿਸ਼ਾਨਾ ਬਣਾਉਂਦੇ ਨੇ ਤਾਂ ਰਸੂਲ ਅੱਲਾ ਨੇ ਅੱਲਾ ਦੇ ਹੁਕਮ ਨਾਲ ਜ਼ਾਹਿਰ ਹੈ ਰਸੂਲ ਅੱਲਾ ਦੇ ਹੁਕਮ ਤੋਂ ਬਗੈਰ ਬਿਲਕੁਲ ਕੋਈ ਚੀਜ਼ ਨਹੀਂ ਕਰਦੇ ਨਾ ਹੀ ਕਰ ਸਕਦੇ ਨੇ ਤੇ ਅਜ਼ਾਨ ਪਹਿਲੇ ਘੰਟੀਆਂ ਦਿੰਦੇ ਆਣ ਜਾਂ ਟੋਟਲ ਕਈ ਤਰੀਕੇ ਹੋ ਸਕਦੇ ਨੇ ਮੁਤਵੱਜੋ ਕਰਨ ਦੇ ਵੀ ਟਾਈਮ ਹੀ ਦੱਸਣਾ ਹੁੰਦਾ ਤੇ ਉਸ ਟਾਈਮ ਲਾਸਟ ਪ੍ਰੋਫਿਟ ਨੂੰ ਅੱਲਾਹ ਤਾਲਾ ਦੀ ਇਜਾਜ਼ਤ ਨਾਲ ਉਹਨਾਂ ਅਜ਼ਾਨ ਦੇ ਦਿੱਤੀ। ਹਾਲਾਂਕਿ ਯਹੂਦੀਆਂ ਈਸਾਈਆਂ ਸਾਰਿਆਂ 'ਚ ਨਮਾਜ਼ ਵਾਸਤੇ ਬੁਲਾਉਣ ਦੇ ਤਰੀਕੇ ਮੌਜੂਦ ਸਨ 5 ਟਾਈਮ ਦੇ ਉਹ ਜੈਸੇ ਇਜਾਜ਼ਤ ਦਿੱਤੀ ਤੇ ਆਪ ਨੇ ਫਿਰ ਔਰ ਵੀ ਉਹ ਖੂਬਸੂਰਤ ਲੱਗਦਾ ਕਿ ਉਹ ਅਜ਼ਾਨ ਮੁਤਾਰਫ ਕਰਾਈ
ਉਹ ਜ਼ਾਨ ਦੇ ਬੜੇ ਮਜ਼ਾਕ ਕਰਦੇ ਹਨ, ਹਰ ਚੀਜ਼ ਦੀ ਕਰਦੇ ਹਨ ਜਿਸ ਤਰ੍ਹਾਂ ਮੁਖਾਲਫ ਕਰਦੇ ਨੇ, ਕਿਉਂਕਿ ਉਹਨਾਂ ਤਹਿਰੀਕ ਦਾ ਨੂੰ ਤਜ਼ਦੀਕ ਦਾ ਨਿਸ਼ਾਨਾ ਬਣਾਉਣਾ ਹੁੰਦਾ ਹੈ, ਖਤਮ ਕਰਨਾ ਹੁੰਦਾ ਹੈ। ਉਹਦੇ 'ਚ ਅੱਜ ਵੀ ਦੁਨੀਆ 'ਚ ਕਿਸੇ ਇਨਸਾਨ ਦੀ ਕਰੈਕਟਰ ਅਸੈਸੀਨੇਸ਼ਨ ਜਾਂ ਚੀਜ਼ਾਂ ਕਰਨ ਵਾਸਤੇ ਮਜ਼ਾਕ ਵੀ ਇੱਕ ਸੋਰਸ ਹੁੰਦਾ ਹੈ ਕਿ ਉਹਨਾਂ ਚੀਜ਼ਾਂ ਨੂੰ ਚਵਲਾ ਦਿੱਤਾ ਜਾਏ। ਇਸੇ ਦਾ ਜ਼ਿਕਰ ਅਗਲੇ ਇਸੇ ਤਰ੍ਹਾਂ ਉਹ ਹਰ ਉਸ ਨਵੇਂ ਹੁਕਮ ਦਾ ਮਜ਼ਾਕ ਉਡਾਉਂਦੇ ਸੀ ਜਿਹੜਾ ਉਹਨਾਂ ਦੇ ਉਸ ਬਦਲੀ ਤੇ ਮਸਖ ਕੀਤੀ ਹੋਈ ਸ਼ਰੀਅਤ ਦੀ ਜਗ੍ਹਾ ਤੇ ਦਿੱਤਾ ਜਾਂਦਾ ਸੀ, ਜਿਹੜਾ ਉਹਨਾਂ ਤੁਰਾਤ ਦੀ ਤਸ਼ਰੀਹ ਦੇ ਨਾਲ ਨਾਂ ਤੋਂ ਮਸ਼ਹੂਰ ਕੀਤਾ ਹੋਇਆ ਸੀ। ਉਹ ਜਿਸ ਤਰ੍ਹਾਂ ਅੱਜ ਸਾਡੇ ਕੋਲ ਸਾਡੇ ਮਾਸ਼ਰੇ 'ਚ ਕਿ ਇੱਕ ਦੀਨ, ਅੱਲਾ ਦੇ ਦੀਨ ਨੂੰ ਪਿੱਛੇ ਕਰਕੇ, ਕਿਉਂਕਿ ਉਹਦੇ 'ਚ ਕਿਸੇ ਦਾ ਇਸ ਦੁਨਿਆਵੀ ਫਾਇਦੇ ਕੋਈ ਖਾਸ ਨਹੀਂ ਹੁੰਦੇ, ਲੇਕਿਨ ਇੱਕ ਇੰਡਸਟਰੀ ਬਣਾਈ ਜਾਂਦੀ ਹੈ ਤੇ ਉਹ ਅੱਲਾ ਦਾ ਦੀਨ ਪਿੱਛੇ ਹੋ ਜਾਂਦਾ ਹੈ, ਆਪਣਾ ਦੀਨ ਅੱਗੇ ਲੈ ਆਇਆ ਜਾਂਦਾ ਹੈ। ਇਹ ਸ਼ੁਰੂ ਤੋਂ ਹੋ ਰਿਹਾ, ਅੱਜ ਵੀ ਇਹ ਇਸੇ ਤਰ੍ਹਾਂ ਹੀ ਹੈ। ਆਪਣਾ ਦੀਨ ਅੱਗੇ ਲੈ ਆਇਆ ਜਾਂਦਾ ਤਾਂ ਫਿਰ ਅੱਲਾ ਦੀ ਜਿਹੜੀ ਗੱਲ ਹੈ ਉਹ ਜਿਹੜੇ ਲੋਕ ਦੱਸਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਕਿ ਨਵਾਂ ਦੀਨ ਲੈ ਆਏ ਨੇ, ਇਹ ਅੱਲਾ ਦੇ ਦੀਨ ਦੇ ਇਨਕਾਰੀ ਹੋ ਗਏ ਨੇ। ਜਿਸ ਤਰ੍ਹਾਂ ਅੱਜ ਵੀ ਕੋਈ ਜਿਨ੍ਹਾਂ ਵੀ ਉੱਥੇ ਕੁਰਾਨ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਸਾਡੇ ਮੁਆਸ਼ਰੇ 'ਚ ਉਰਦੂ ਸਪੀਕਿੰਗ 'ਚ, ਪੰਜਾਬੀ ਸਪੀਕਿੰਗ 'ਚ, ਉੱਥੇ ਜਿਹਨੇ ਕੁਰਾਨ ਦਾ ਰੈਫਰੈਂਸ ਦੇ ਕੇ ਜਾਂ ਕੁਰਾਨ ਦੀ ਸਹੀ ਗੱਲ ਕੀਤੀ ਹੈ ਤੇ ਉਹਨੂੰ ਆਖਿਆ ਗਿਆ ਕਿ ਵੇਖੋ ਜੀ ਨਵਾਂ, ਜਾਂ ਕਿਸੇ ਇਹ ਆਖਿਆ ਕੁਰਾਨ ਦੀ ਸਹੀਅਤ ਦੱਸੀ ਹੈ, ਇਹਦਾ ਮੁਕਾਮ ਮਰਤਬਾ ਕੀ ਹੈ, ਤੇ ਉਹਦੇ ਤੇ ਇਲਜ਼ਾਮ ਲੱਗਾ ਜੀ ਇਹ ਹਦੀਸ ਦਾ ਇਨਕਾਰ ਕਰਦਾ ਹੈ, ਇਹ ਹਦੀਸ ਮੁਨਕਰ ਹਦੀਸ ਹੈ। ਉਹ ਇਸੇ ਤਰ੍ਹਾਂ ਉਹਨਾਂ ਵੀ ਜਿਹੜੀਆਂ ਅੱਲਾ ਦੀਆਂ ਕਿਤਾਬਾਂ ਤੁਰਾਤ, ਜ਼ਬੂਰ, ਇੰਜੀਲ, ਉਹਨਾਂ ਵਿੱਚ ਇਸ ਤਰ੍ਹਾਂ ਦੀਆਂ ਤਸ਼ਰੀਹਾਂ 'ਚ, ਤਫਸੀਰਾਂ 'ਚ, ਹਿਸਟਰੀ 'ਚ ਉਹ ਚੀਜ਼ਾਂ ਜਿਹੜੀਆਂ ਨੇ ਉਹ ਮਸ ਕੀਤੀਆਂ। ਆਇਤ 58 'ਚ ਅੱਲਾਹ ਤਾਲਾ ਅਗਲੀ ਆਇਤ 'ਚ ਫਰਮਾਉਂਦੇ ਨੇ, ਤੁਸੀਂ ਵੇਖਦੇ ਨਹੀਂ ਕਿ ਜਦੋਂ ਤੁਸੀਂ ਨਮਾਜ਼ ਵਾਸਤੇ ਅਜ਼ਾਨ ਦਿੰਦੇ ਹੋ ਤੇ ਇਹ ਇਸ ਦਾ ਮਜ਼ਾਕ ਉਡਾਉਂਦੇ ਨੇ ਔਰ ਉਹਨੂੰ ਖੇਲ ਤਮਾਸ਼ਾ ਬਣਾ ਲੈਂਦੇ ਨੇ। ਇਸ ਦੀ ਵਜ੍ਹਾ ਇਹ ਕਿ ਅਕਲੋਂ ਬਿਲਕੁਲ ਹੀ ਪੈਦਲ ਨੇ। ਅੱਲਾਹ ਤਾਲਾ ਫਰਮਾ ਰਹੇ ਨੇ ਇਸ ਆਇਤ 'ਚ ਸਾਫ਼ ਹੋਈ ਜਿਹੜੀ ਗੱਲ ਮੈਂ ਪਹਿਲੇ ਦੱਸ ਚੁੱਕਿਆ ਕਿ ਅੱਲਾਹ ਨੇ ਦੱਸ ਦਿੱਤਾ ਹੈ ਕਿ ਯਹੂਦ ਅਜ਼ਾਨ ਦਾ ਕਿਸ ਤਰ੍ਹਾਂ ਮਜ਼ਾਕ ਬਣਾਉਂਦੇ ਸਨ। ਮਜ਼ਾਕ ਬਣਾਉਣ ਵਾਸਤੇ ਕਿਸੇ ਵੀ ਚੀਜ਼ ਦਾ ਜ਼ਰੂਰੀ ਨਹੀਂ ਹੁੰਦਾ ਕੋਈ ਬਾਹਰੋਂ ਚੀਜ਼ ਲਿਆਉਣੀ, ਉੱਥੇ ਵਿੱਚ ਹੀ ਜਿਸੇ ਮਜ਼ਾਕ ਬਣਾਉਣਾ ਤੇ ਉਹਦੇ ਵਾਸਤੇ ਓਪਨ ਬਾਉਂਡਰੀ। ਇਸ ਦੀ ਤਫਸੀਲ ਯਹੂਦੀ ਸ਼ਰੀਅਤ 'ਚ ਨਮਾਜ਼ ਦੇ ਵਕਤ ਦਾ ਐਲਾਨ ਕਰਨ ਵਾਸਤੇ ਘੰਟੀਆਂ ਵਜਾਈਆਂ ਜਾਂਦੀਆਂ ਹਨ। ਹਜ਼ੂਰ ਨੇ ਅੱਲਾ ਦੀ ਜਾਤ ਨਾਲ ਘੰਟੀਆਂ ਜਗ੍ਹਾ ਅਜ਼ਾਨ ਪਹਿਲੇ ਮੈਂ ਦੱਸ ਦਿੱਤਾ, ਹਾਲਾਂਕਿ ਸਾਫ਼ ਨਜ਼ਰ ਆਉਂਦਾ ਹੈ ਕਿ ਇੱਕ ਬਿਹਤਰ ਸ਼ਕਲ ਹੈ ਅਜ਼ਾਨ ਦੀ। ਕੁਰਾਨ ਨੇ ਇਸ ਹਰਕਤ ਨੂੰ ਜੈਸੇ ਉਹਨਾਂ ਇਸ ਤਰ੍ਹਾਂ ਦੀ ਕੀਤਾ ਤੇ ਕੁਰਾਨ ਨੇ ਇਸ ਹਰਕਤ ਨੂੰ ਸਖਤ ਨਾਪਸੰਦ ਕੀਤਾ ਔਰ ਮੁਸਲਮਾਨਾਂ ਨੂੰ ਆਖਿਆ ਕਿ ਇਸ ਤਰ੍ਹਾਂ ਦੀ ਹਰਕਤ ਅੱਲਾ ਦੇ ਦੀਨ ਵਾਸਤੇ ਜਮੀਅਤ ਔਰ ਹਮਾਇਤ ਦੇ ਖਿਲਾਫ ਹੈ। ਕਿਸੇ ਦਾ ਵੀ ਕਿਸੇ ਵੀ ਰਿਲੀਜਨ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਇਹ ਵੀ ਨਹੀਂ ਹੋਣਾ ਚਾਹੀਦਾ ਕਿ ਕਿਸੇ ਇਨਸਾਨ ਦਾ ਜਾਂ ਇਸ ਵਾਲੇ ਨਾਲ ਜਾਂ ਮਜ਼ਹਬ ਦਾ ਜੋ ਵੀ ਕੋਈ ਕਰ ਰਿਹਾ ਹੈ ਅੱਲਾ ਦਾ ਤੇ ਉਹਦਾ ਮਾਮਲਾ ਖਿਲਾਫ। ਲੇਕਿਨ ਇਸ ਤੇ ਕੋਈ ਕਾਨੂੰਨ ਨਹੀਂ ਬਣਾਇਆ ਕਿ ਜਿਹੜੇ ਇਸ ਤਰ੍ਹਾਂ ਕਰਨ ਉਹਨਾਂ ਨੂੰ ਕੋਈ ਸਜ਼ਾ ਦੇ ਦੇਵੇ। ਇਸ ਲਈ ਇਹ ਵੀ ਗੱਲ ਇਹਦੇ 'ਚੋਂ ਯਾਦ ਹੋਣੀ ਚਾਹੀਦੀ ਹੈ, ਲੋਕਾਂ ਨੂੰ ਸਮਝਣੀ ਚਾਹੀਦੀ ਹੈ। ਕੁਰਾਨ ਇਸ ਤਰ੍ਹਾਂ ਦੀਆਂ ਸਾਰੀਆਂ ਬਦਤਮੀਜ਼ੀਆਂ ਵਾਸਤੇ ਕੁਫਾਰ ਨੂੰ ਆਖਰਤ 'ਚ ਸਜ਼ਾ ਦਾ ਐਲਾਨ ਕਰਦਾ ਹੈ। ਕਹਿੰਦਾ ਆਖਰਤ 'ਚ ਅੱਲਾਹ ਤਾਲਾ ਆਂਦੇ ਨੇ ਸਜ਼ਾ ਦੇਣ, ਲੇਕਿਨ ਦੁਨੀਆ 'ਚ ਸਜ਼ਾ ਦੇਣ ਦਾ ਕੋਈ ਹੁਕਮ ਨਹੀਂ ਦਿੱਤਾ। ਇਸ ਤੋਂ ਮਾਲੂਮ ਹੁੰਦਾ ਹੈ ਇਸ ਦੁਨੀਆ ਤੇ ਸ਼ਿਰਕ ਦੀ ਕੋਈ ਸਜ਼ਾ ਨਹੀਂ, ਨਾ ਅੱਲਾਹ ਤਾਲਾ ਦਿੰਦੇ ਨੇ, ਨਾ ਬੰਦਿਆਂ ਨੂੰ, ਨਾ ਪੈਗੰਬਰਾਂ ਨੂੰ, ਕਿਸੇ ਨੂੰ ਕੋਈ ਇਖਤਿਆਰ ਨਹੀਂ ਹੁੰਦਾ ਅਨਲੈਸ ਰਸੂਲ ਦੀ ਮੌਜੂਦਗੀ 'ਚ ਜਿਹੜਾ ਇੱਕ ਤਜਰਬਾ ਕੀਤਾ ਜਾਂਦਾ ਉਹ ਵੀ ਉਸ ਵੇਲੇ ਵਕਤੀ ਇੱਕ ਚੀਜ਼ ਹੁੰਦੀ ਹੈ, ਕਿਉਂਕਿ ਉਹ ਜੋ ਚੀਜ਼ ਅੱਲਾਹ ਤਾਲਾ ਆਖਰਤ 'ਚ ਕਰਨੀ ਹੈ ਦੁਨੀਆ ਦੇ ਕਰਕੇ ਵਿਖਾਉਂਦੇ ਨੇ ਕਿ ਲੋਕੋ ਮੰਨੋ ਮੈਂ ਅੱਲਾ ਔਰ ਮੇਰੇ ਕੰਟਰੋਲ 'ਚ ਸਾਰਾ ਕੁਝ ਹੈ। ਇਹਦਾ ਮਤਲਬ ਹੈ ਕਿ ਉਸ ਨੂੰ ਅਦਾਲਤ 'ਚ ਕਾਬਿਲ ਸਜ਼ਾ ਨਹੀਂ ਕਰਾਰ ਦਿੰਦਾ। ਇਸ ਲਈ ਜਿਹੜੇ ਮੁਸਲਮਾਨ ਮੁਲਕਾਂ ਨੇ ਇਸ ਹਵਾਲੇ ਨਾਲ ਕਾਨੂੰਨ ਸਾਜ਼ੀ ਕੀਤੀ ਉਹ ਵੀ ਕੁਰਾਨ ਦੇ ਖਿਲਾਫ ਹੈ। ਜਿਸ ਤਰ੍ਹਾਂ ਖਤਮ ਨਬੂਵਤ ਤੇ ਕਾਨੂੰਨ ਸਾਜ਼ੀ ਹੋ ਗਈ ਹੈ ਕਿ ਜਿਹੜਾ ਮੰਨੇ ਜਾਂ ਨਾ ਮੰਨੇ, ਇਹਦਾ ਕੋਈ ਬਿਲਕੁਲ ਇਹ ਗੁਨਾਹ ਹੈ ਜਿਹਦੀ ਸਜ਼ਾ ਅੱਲਾਹ ਤਾਲਾ ਦੇਣ ਦੇ। ਔਰ ਅੱਲਾਹ ਤੋਂ ਜਿਹੜੇ ਅੱਲਾਹ ਨੂੰ ਅਗਰ ਕੋਈ ਸ਼ੌਰੀ ਸਜ਼ਾ ਮੰਨਦੇ ਨੇ ਤਾਂ ਉਹਨਾਂ ਨੂੰ ਪਤਾ ਹੈ ਕਿ ਇੱਥੇ ਤਾਂ ਚੀਜ਼ਾਂ ਚੇਰਾ ਫੇਰੀ ਹੋ ਸਕਦੀ ਹੈ ਆਖਰਤ 'ਚ, ਤੇ ਔਰ ਉਹ ਬਿਲਕੁਲ ਨਾਲ ਕਰੀਬ ਹੈ। ਲਿਹਾਜ਼ਾ ਇਹ ਜਿਹੜੇ ਅਕੀਦਿਆਂ ਤੇ ਬਣਾਉਂਦੇ ਨੇ ਨਾ ਜੁਰਮ ਔਰ ਉਹਦੇ ਤੇ ਕਾਨੂੰਨ ਬਣਾਉਂਦੇ ਨੇ ਔਰ ਸਜ਼ਾਵਾਂ ਦਿੰਦੇ ਨੇ, ਕੁਰਾਨ ਨਾਲ ਬਿਲਕੁਲ ਕੁਰਾਨ ਦੇ ਅਗੇਂਸਟ ਨੇ। ਔਰ ਇਹਦੀ ਵਜ੍ਹਾ ਕੀ ਹੁੰਦੀ ਹੈ ਕਿ ਕੁਰਾਨ ਤੋਂ ਬਹੁਤ ਜ਼ਿਆਦਾ ਲੋਕ ਵਾਕਿਫ ਹੀ ਨਹੀਂ ਹੁੰਦੇ। ਕੁਰਾਨ ਦੇ ਹੋਰ ਇਸਤੇਮਾਲ ਬਣਾ ਕੇ ਉਹਨੂੰ ਬੈਕ ਬਰਨਰ ਤੇ ਰੱਖ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਕਿੰਨੇ ਹੀ ਕਾਨੂੰਨ ਐਸੇ ਬਣੇ ਨੇ ਜਿਹੜੇ ਅੱਲਾ ਨੇ ਹੁਕਮ ਨਹੀਂ ਦਿੱਤਾ, ਅੱਲਾ ਕੋਲ ਉਹ ਜਾ ਕੇ ਅੱਲਾ ਨੇ ਉਹਦੀ ਸਜ਼ਾ ਦਾ ਮਾਮਲਾ ਕਰਨਾ, ਲੇਕਿਨ ਇੱਥੇ ਇਨਸਾਨਾਂ ਨੇ ਉਹ ਐਸੇ ਕਾਨੂੰਨ ਬਣਾਏ ਨੇ ਕਿ ਅਕਲ ਤੰਗ ਰਹਿ ਜਾਂਦੀ ਹੈ। ਉਹਦੀ ਵਜ੍ਹਾ ਸਿਰਫ ਹੈ ਕਿ ਕੁਰਾਨ ਮੁਸਲਮਾਨਾਂ ਦਾ ਵਿੱਚ ਮੌਜ਼ੂਏ ਬਹਿਸ ਹੀ ਨਹੀਂ, ਸਾਦਾ ਤਰਜਮਾ ਵੀ ਉਹਦਾ ਬਹੁਤ ਘੱਟ ਪੜ੍ਹਿਆ ਜਾਂਦਾ ਹੈ।
ਔਰ ਉਹਦੀਆਂ ਜਿੰਨੀਆਂ ਤੁਸੀਂ ਬਈ ਪੂਰਾ ਦੀਨ ਸਾਹਮਣੇ ਪਿਆ ਉਹਦੇ ਚ ਇੱਕ ਵੀ ਐਸੀ ਚੀਜ਼ ਅੱਲਾਹ ਤਾਲਾ ਨੇ ਨਹੀਂ ਆਖਿਆ। ਇਸ ਤੋਂ ਅਗਲੀ ਆਇਤ ਚ 59 ਚ 59 ਚ ਇਹ ਅੱਲਾਹ ਤਾਲਾ ਫਰਮਾਉਂਦੇ ਨੇ ਇਹਨਾਂ ਨੂੰ ਆਖੋ ਕਿ ਅਹਿਲ ਕਿਤਾਬ ਕੀ ਤੁਸੀਂ ਇਸ ਗੱਲ ਦਾ ਗੁੱਸਾ ਸਾਡੇ ਤੇ ਕੱਢੋ ਦੇ ਕਿ ਅਸੀਂ ਅੱਲਾਹ ਤੇ ਈਮਾਨ ਲਿਆਏ ਹਾਂ ਔਰ ਉਸ ਚੀਜ਼ ਤੇ ਈਮਾਨ ਲਿਆਏ ਹਾਂ ਜਿਹੜੀ ਸਾਡੀ ਤਰਫੋਂ ਯਾਨੀ ਅੱਲਾਹ ਦੀ ਤਰਫੋਂ ਨਾਜ਼ਲ ਹੋਈ ਹੈ ਔਰ ਉਸ ਤੇ ਵੀ ਜਿਹੜੀ ਉਸ ਤੋਂ ਪਹਿਲੇ ਉਤਾਰੀ ਗਈ ਔਰ ਉਸ ਦਾ ਤੁਹਾਡੇ ਵਿੱਚੋਂ ਅਕਸਰ ਇਨਕਾਰ ਕਰਦੇ ਨੇ। ਯਹੂਦੀਆਂ ਔਰ ਉਹਨਾਂ ਦੇ ਮਹਿਤੀਆਂ ਨੂੰ ਸ਼ਰਮ ਦਵਾਈ ਹੈ ਕਿ ਤੁਸੀਂ ਕਿਸ ਬੁਨਿਆਦ ਦੀ ਵਜ੍ਹਾ ਤੋਂ ਇਹਨਾਂ ਹੁਕਮਾਂ ਦੀ ਖਿਲਾਫ ਵਰਜੀ ਕਰਦੇ ਹੋ ਔਰ ਤੁਹਾਡੇ ਕੋਲ ਇਸ ਦੀ ਮੁਖਾਲਫਤ ਦੀ ਕੋਈ ਦਲੀਲ ਨਹੀਂ, ਬਲਕਿ ਉਲਟਾ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਇਹ ਦੀਨ ਅੱਲਾਹ ਦੀ ਤਰਫੋਂ ਨਾਜ਼ਲ ਹੋ ਰਿਹਾ। ਉਹ ਜਾਣਦੇ ਸਨ ਔਰ ਉਹ ਹੀ ਜਾਣਦੇ ਸਨ ਦੂਸਰੇ, ਕਿਉਂਕਿ ਯਹੂਦੀ ਤੇ ਈਸਾਈ ਸਪੈਸ਼ਲੀ ਈਸਾਈ ਯਹੂਦੀ ਜਿਹੜੇ ਨਾ ਇਸੇ 100% ਇਸੇ ਦੀਨ ਦੀ ਉਹਨਾਂ ਦੀ ਵਸੀਅਤ ਕੌਮ ਡਿਊਟੀ ਸੀ ਇਹਦੀ ਤਬਲੀਗ ਕਰਨੀ ਜਾਂ ਲੋਕਾਂ ਤੱਕ ਪਹੁੰਚਾਉਣਾ, ਤੇ ਉਹਨਾਂ ਤੋਂ ਜ਼ਿਆਦਾ ਤੇ ਕੋਈ ਨਹੀਂ ਸੀ ਜਾਣਦਾ। ਲੇਕਿਨ ਜ਼ਾਹਿਰ ਹੈ ਇਹ ਤਾਂ ਸਭ ਗੁੱਸਾ ਅੱਜ ਵੀ ਜਿਹੜੇ ਲੋਕ ਕੁਰਾਨ ਦੇ ਜਿਵੇਂ ਇੱਕ ਚੀਜ਼ ਵੰਦੇ ਜੋ ਅੱਲਾਹ ਤਾਲਾ ਨੇ ਕੁਰਾਨ ਚੋਂ ਆਖਿਆ ਕਿ ਫਿਰਕਾ ਪ੍ਰਸਤੀ ਮੁਸ਼ਰਕਾਂ ਦਾ ਕੰਮ ਹੈ, ਕੁਰਾਨ ਚ ਲਿਖਿਆ ਦੋ ਤੋਂ ਜਗ੍ਹਾ ਤੇ ਨਾ ਨਫੀ ਕੀਤੀ ਗਈ, ਲੇਕਿਨ ਉਹਦੇ ਹੀ ਮੰਨਣ ਵਾਲੇ ਆਖਰੇ ਹੁੰਦੇ ਨੇ ਕਿ ਇੱਕ ਫਿਰਕਾ ਜੰਨਤ ਚ ਜਾਏਗਾ। ਹਾਲਾਂਕਿ ਉਹ ਕੁਰਾਨ ਦੇ 73 ਫਿਰਕੇ ਹੁੰਦੇ, ਐਸੀ ਕੋਈ ਗੱਲ ਨਹੀਂ, ਵੈਸੇ ਰਸੂਲ ਅੱਲਾਹ ਨੇ ਹੋਰ ਮਫਹੂਮ ਚ ਕੀਤੀ ਹੈ, ਲੇਕਿਨ ਉਹ ਕੁਰਾਨ ਦੀ ਔਰ ਸਾਰੀ ਦੁਨੀਆ ਮੰਨ ਰਹੀ ਹੈ ਕਿ ਇੱਕ ਫਿਰਕਾ ਜੰਨਤ ਜਾਏਗਾ। ਕੁਰਾਨ पे आंदा ਫਿਰਕਾ ਪ੍ਰਸਤੀ ਮੁਸ਼ਰਕਾਂ ਦਾ ਕੰਮ ਹੈ, ਲੇਕਿਨ ਚੱਲ ਰਿਹਾ ਬੜਾ ਪਾਪੂਲਰ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਅੱਗੇ ਲਿਆ ਕੇ ਤੇ ਆਪਣੇ ਇਹ ਮੌਲਵੀ ਸਾਹਿਬ ਦੀ ਸਰਵਾਈਵਲ ਕਿੱਟ ਹੈ ਜਿਹੜਾ ਅੱਜ ਵੀ ਸਾਡੇ ਮਾਸ਼ਰੇ ਦੀਨ ਰਾਜ ਹੈ। ਇਹ ਅੱਲਾਹ ਦੇ ਇਸਲਾਮ ਤੋਂ ਜ਼ਿਆਦਾ ਮੌਲਵੀ ਸਾਹਿਬ ਦੀ ਬਿਜ਼ਨਸ ਜਾਂ ਸਰਵਾਈਵਲ ਕਿੱਟ ਹੈ ਉਹਨਾਂ ਦੀ। ਆਇਤ 60 ਚ ਅੱਲਾਹ ਤਾਲਾ ਪੇ ਫਰਮਾਉਂਦੇ ਨੇ ਇਹਨਾਂ ਨੂੰ ਆਖੋ ਮੈਂ ਤੁਹਾਨੂੰ ਉਹਨਾਂ ਲੋਕਾਂ ਬਾਰੇ ਦੱਸਾਂ ਜਿਨ੍ਹਾਂ ਦਾ ਅੰਜਾਮ ਖੁਦਾ ਦਿਆ ਬਹੁਤ ਬੁਰਾ ਹੋਇਆ ਹੈ, ਜਿਹੜਾ ਅਸਲ ਚ ਤੁਸੀਂ ਸਾਡੇ ਲਈ ਸੋਚਦੇ ਹੋ। ਇਹ ਉਹ ਨੇ ਜਿਨ੍ਹਾਂ ਨੇ ਤੇ ਖੁਦਾ ਨੇ ਲਾਨਤ ਕੀਤੀ, ਜਿਨ੍ਹਾਂ ਤੇ ਉਹਦਾ ਗਜ਼ਬ ਹੋਇਆ, ਜਿਨ੍ਹਾਂ ਵਿੱਚੋਂ ਕੁਝ ਬਾਂਦਰ ਤੇ ਕੋਈ ਸੂਰ ਬਣਾ ਦਿੱਤੇ ਗਏ ਔਰ ਜਿਨ੍ਹਾਂ ਨੇ ਸ਼ੈਤਾਨ ਦੀ ਪ੍ਰਸਤਿਸ਼ ਕੀਤੀ ਹੈ। ਇਹ ਬਹੁਤ ਹੀ ਥੱਲੇ ਦਰਜੇ ਤੇ ਬਦਮਾਸ਼ ਤੇ ਸਿੱਧੇ ਰਸਤੇ ਤੋਂ ਬਹੁਤ ਜ਼ਿਆਦਾ ਪਟਕੇ ਹੋਏ ਨੇ। ਅੱਲਾਹ ਤਾਲਾ ਨੇ ਉਹਨਾਂ ਨਾਲ ਫਿਰ ਉਹ ਦੱਸਿਆ ਕਿ ਇਹ ਕੌਣ ਲੋਕ ਨੇ, ਜਿਸ ਤਰ੍ਹਾਂ ਸੂਰਾ ਫਾਤਿਹਾ ਵਿੱਚ ਵੀ ਮਗਦੂਬ ਔਰ ਉਹਨਾਂ ਦਾ ਦੱਸਿਆ ਨਾ ਕਿ ਉਹਨਾਂ ਲੋਕਾਂ ਅਰਸਾਂ ਨਾ ਬਣਾਉਣਾ ਜਿਨ੍ਹਾਂ ਤੇ ਅਜ਼ਾਬ ਗਜ਼ਬ ਕੀਤਾ ਔਰ ਜਿਹੜੇ ਸਰਕਸ਼ ਹੋਏ ਨੇ। ਤੇ ਉਹਦਾ ਹੀ ਇੱਥੇ ਦੱਸਿਆ ਕਿ ਤੁਹਾਨੂੰ ਮੈਂ ਦੱਸਣਾ ਅੱਲਾਹ ਕਹਿੰਦੇ ਨੇ ਵੀ ਉਹਨਾਂ ਯਹੂਦੀਆਂ ਨੂੰ ਮੁਖਾਤਬ ਤੁਹਾਨੂੰ ਪਤਾ ਹੈ, ਲੇਕਿਨ ਫਿਰ ਵੀ ਤੁਹਾਨੂੰ ਦੱਸਾਂ ਕਿਉਂਕਿ ਉਹ ਸਾਰੇ ਜਾਣਦੇ ਹਨ ਤੁਸੀਂ ਤੁਹਾਡਾ ਅੰਜਾਮ ਕੀ ਹੋਣਾ ਹੈ ਜਾਂ ਕੀ ਹੋਇਆ। ਇਸ ਆਇਤ ਚ ਵੀ ਅੱਲਾਹ ਨੇ ਯਹੂਦੀਆਂ ਨੂੰ ਉਹਨਾਂ ਦੀ ਤਾਰੀਖ ਦਾ ਉਹ ਵਾਕਿਆ ਦੱਸਿਆ ਜਿਹੜਾ ਪੂਰੀ ਅੱਜ ਵੀ ਪੂਰੀ ਜਾਣਦੇ ਨੇ। ਜਿਹੜੇ ਯਹੂਦੀਆਂ ਨੂੰ ਜਾਣਦੇ ਨੇ ਹੁਣ ਉਹ ਬਹੁਤ ਪਾਬੰਦੀ ਕਰਦੇ ਨੇ ਉਸ ਸਜ਼ਾ ਤੋਂ ਬਾਅਦ ਨਾ। ਹੁਣ ਸੈਟਰਡੇ ਵਾਲੇ ਦਿਨ ਜੁਮੇ ਲੇਟ ਉਹ ਜ਼ਿੰਦਗੀ ਮੁਅੱਤਲ ਕਰ ਦਿੰਦੇ ਨੇ ਔਰ ਸੈਟਰਡੇ ਵਾਲੇ ਦਿਨ ਤੇ ਬੱਤੀ ਨਹੀਂ ਆਫ ਆਨ ਕਰਦੇ। ਇੱਥੋਂ ਤੱਕ ਉਹ ਇੰਨੇ ਕੁ ਸਖਤ ਨੇ, ਇੰਨੇ ਕੁ ਡਰ ਚੁੱਕੇ ਨੇ ਉਸ ਵਾਕਿਏ ਤੋਂ। ਉਹ ਵਾਕਿਆ ਇਸ ਤਰ੍ਹਾਂ ਸੀ ਕਿ ਅੱਲਾਹ ਤਾਲਾ ਨੇ ਉਹਨਾਂ ਵਾਸਤੇ ਇੱਕ ਜਗ੍ਹਾ ਰਹਿਣ ਬਹਿਣ ਦਾ ਇੱਕ ਬਸਤੀ ਉਹਨਾਂ ਦੇ ਹਵਾਲੇ ਕੀਤੀ, ਆਖਿਆ ਜਾਓ ਉੱਥੇ ਮੌਜ ਮਿਲਾ ਆਪਣੀਆਂ ਜ਼ਿੰਦਗੀਆਂ ਗੁਜ਼ਾਰੋ, ਤੇ ਮਨਾ ਕੀਤਾ ਹਫਤੇ ਵਾਲੇ ਦਿਨ ਤੁਸੀਂ ਕੋਈ ਕੰਮ ਨਹੀਂ ਕਰਨਾ ਅੱਲਾਹ ਦੀ ਇਬਾਦਤ ਵਾਸਤੇ ਖਾਸ ਜਾਂ ਦੀਨ ਦੇ ਕੰਮਾਂ ਵਾਸਤੇ। ਤਾਂ ਉਹਨਾਂ ਉਹ ਫਰਾਡ ਕਰਕੇ ਹਫਤੇ ਵਾਲੇ ਦਿਨ ਵੀ ਇਨਸਾਨ ਲਾਲਚੀ ਹੈ। ਦਰਿਆ ਤੇ ਮੱਛੀਆਂ ਹੀ ਉਸੇ ਜ਼ਿਆਦਾ ਹੁੰਦਾ ਸੀ ਉਸ ਬਸਤੀ ਦੇ ਨੇੜੇ ਕਾਰੋਬਾਰ ਜਾਂ ਖਾਣ ਪੀਣ ਦਾ ਜ਼ਰੀਆ। ਤੇ ਉਹ ਐਸੇ ਕੋਈ ਜਾਲ ਲਾਏ, ਐਸੇ ਕੋਈ ਖਾਲੀਆਂ ਕਰ ਲਈਆਂ ਜਿਹਦੇ ਚ ਮੱਛੀਆਂ ਬਾਹਰ ਆ ਜਾਂਦੀਆਂ ਹਨ ਉਹਨਾਂ ਦੇ ਜਿਹੜੇ ਵੀ ਟਰੈਪ ਹਨ, ਔਰ ਉਸ ਦਿਨ ਨਾ ਫੜਦੇ ਲੇਕਿਨ ਇਤਵਾਰ ਫੜ ਲੈਂਦੇ ਹਨ। ਲੇਕਿਨ ਅੱਲਾਹ ਤਾਲਾ ਫਿਰ ਉੱਥੇ ਆ ਕੇ ਉਹਨਾਂ ਨੂੰ ਹੋਰ ਵੀ ਜ਼ਾਹਿਰ ਖਿਲਾਫ ਵਰਤੀਆਂ ਕਰਦੇ ਹੁੰਦੇ ਇਸੇ ਤਰ੍ਹਾਂ ਦੀਆਂ, ਲੇਕਿਨ ਇਹਦਾ ਬਤੌਰ ਖਾਸ ਜ਼ਿਕਰ ਕਰਕੇ ਆਖਿਆ ਤੇ ਉਹਨਾਂ ਦੀ ਫਿਤਰਤ ਇਸ ਲੈਵਲ ਤੇ ਮਸ ਕਰ ਦਿੱਤੀ। ਆਪ ਹੀ ਇਨਸਾਨ ਕਰਦਾ ਹੈ ਕਿ ਉਹ ਸਾਫ਼ ਨਜ਼ਰ ਆਉਂਦੇ ਸਨ ਕਿ ਬਾਂਦਰਾਂ ਵਰਗੀ ਕੋਈ ਜਾਨਵਰਾਂ ਦੀ ਚੀਜ਼ ਬਣ ਗਏ ਨੇ। ਅੱਜ ਵੀ ਲੋਕ ਜਿਹੜੇ ਨਾ ਉਹ ਅੱਲਾਹ ਦੇ ਹੁਕਮਾਂ ਦੀ ਖਿਲਾਫ ਵਰਜ਼ੀਆਂ ਕਰਦੇ ਹੋਏ ਉਹ ਕਿਉਂਕਿ ਇੱਕ ਖਾਸ ਕੌਮ ਆ, ਉਹਨਾਂ ਦੀ ਜਜ਼ਾ ਸਜ਼ਾ ਜਿਹੜੀ ਹੈ ਉਹ ਇੱਥੇ ਹੀ ਦੇ ਦਿੱਤੀ ਜਾਂਦੀ ਸੀ ਦੁਨੀਆ ਜਿਸ ਨਾਲ ਰਸੂਲ ਦੀ ਮੌਜੂਦਗੀ ਦਿੱਤੀ ਜਾਂਦੀ ਹੈ। ਲੇਕਿਨ ਵੈਸੇ ਅੱਲਾਹ ਇਸ ਦੁਨੀਆ ਦੇ ਕਾਨੂੰਨ 'ਚ ਔਰ ਆਖਰਤ ਦਾ ਅੱਲਾਹ ਤਾਲਾ ਦਾ ਜਿਹੜਾ ਇਸ ਦੁਨੀਆ ਦੇ ਵੱਲ ਨਾਲ ਕਾਨੂੰਨ ਰੱਖਿਆ ਉਹਦੇ ਵਿੱਚ ਵੀ ਜਿਹੜੇ ਇਲਮ ਅਕਲ ਦਾ ਇਸਤੇਮਾਲ ਨਹੀਂ ਕਰਦੇ ਉਹ ਵੀ ਇਸੇ ਤਰ੍ਹਾਂ
ਬਾਂਦਰ ਹੀ ਬਣ ਜਾਂਦੇ ਨੇ। ਉਹਨਾਂ ਦੀ ਹਰ ਹਰਕਤ ਉਹ ਦੁਨੀਆ ਦੇ ਇਲਮ ਅਖਲਾਕ ਦੇ ਮਾਮਲੇ 'ਚ ਨਾ ਨਜ਼ਰ ਆਉਂਦੇ ਨੇ ਉਹ ਮਾਸ਼ਰੇ, ਕਿ ਕੋਈ ਨਾਰਮਲ ਇਨਸਾਨਾਂ ਦੇ ਮਾਸ਼ਰੇ ਨੇ। ਉਹ ਤਰੀਕ ਦਾ ਵਾਕਿਆ ਦੱਸਿਆ ਹੈ, ਉਹ ਹਫਤੇ ਵਾਲੇ ਦਿਨ ਦਾ। ਇਹ ਕਰਕੇ ਉਹ ਬੜੇ ਇਸ ਤਰ੍ਹਾਂ ਦਾ ਉਹ ਅਮਲ ਕਰਕੇ ਬੜੇ ਖੁਸ਼ ਹੁੰਦੇ ਹਨ ਵੀ ਚਲੋ ਅੱਲਾ ਦੇ ਹੁਕਮ ਦੀ ਪਾਬੰਦੀ ਵੀ ਕਰ ਰਹੀ ਹੈ, ਜਿਸ ਤਰ੍ਹਾਂ ਅੱਜ ਵੀ ਮੁਸਲਮਾਨ ਕਰਦੇ ਨੇ ਵੀ ਅੱਲਾ ਦੀ ਗੱਲ ਵੀ ਮੰਨ ਲਈਏ ਤੇ ਆਪਣਾ ਉਹ ਕੰਮ ਹੀ ਨਹੀਂ ਛੱਡਿਆ ਜਿਹਦੇ ਤੋਂ ਅੱਲਾ ਨੇ ਮਨਾ ਕੀਤਾ ਟੈਕਨੀਕਲੀ, ਤੇ ਨੁਕਸਾਨ ਤੋਂ ਵੀ ਬਚ ਗਏ ਨੇ। ਉਹਨਾਂ ਦੀ ਇਸ ਤਰਕੀਬ ਤੇ ਉਹਨਾਂ ਦੇ ਆਲਮਾਂ ਅਤੇ ਮੌਲਵੀਆਂ ਵੀ ਕੋਈ ਅਸਲ ਇਹਦੇ ਪਿੱਛੇ ਆਲਮ ਤੇ ਜਿਹੜੇ ਉਸ ਹੁੰਦੇ ਨੇ, ਉਹਨਾਂ ਨੂੰ ਅੱਲਾ ਦੇ ਜ਼ਿਆਦਾਤਰ ਨੂੰ ਸ਼ਰੀਅਤ ਦਾ ਕੋਈ ਨਹੀਂ ਹੁੰਦਾ, ਉਹਨਾਂ ਨੂੰ ਆਪਣੀ ਇਹ ਹੁੰਦਾ ਕਿ ਮੇਰੇ ਕਿੰਨੇ ਵਿੱਚੋਂ ਪੈਸੇ ਲੱਭਣਦੇ ਜਾਂ ਮੇਰਾ ਕਿਸ ਤਰ੍ਹਾਂ ਜੌਬ ਜਿਹੜੀ ਉਹ ਕਾਇਮ ਰਵੇ ਦੀ। ਔਰ ਉਹ ਮੌਲਵੀ ਸਾਹਿਬ ਜਿਹੜੇ ਨੇ ਉਹ ਫਿਰ ਆਪਣੇ ਵਾਸਤੇ ਜੌਬ ਕ੍ਰੀਏਟ ਕਰਦੇ ਨੇ, ਜਿਹਦੇ 'ਚ ਅੱਜ ਵੀ ਮੌਲਵੀ ਸਾਹਿਬ ਇੰਨਾ ਇਸਲਾਮ ਦਾ ਅਹਿਮ ਹਿੱਸਾ ਬਣ ਚੁੱਕੇ ਨੇ। ਹਾਲਾਂਕਿ ਇਸਲਾਮ ਵਾਲੀ ਸਾਈਡ ਤੇ ਬਿਲਕੁਲ ਇਹ ਮਜ਼ਹਬੀ ਕਲਰਕ ਦੀ ਕੋਈ ਗੁੰਜਾਇਸ਼ ਨਹੀਂ, ਨਾ ਹੀ ਕੋਈ ਚੀਜ਼ ਐਸੀ। ਉਹਨਾਂ ਨੂੰ ਅੱਲਾਹ ਤਾਲਾ ਵੱਲੋਂ ਇਸ ਤੋਂ ਰੋਕਿਆ ਗਿਆ ਤੇ ਉਹ ਬਾਜ਼ ਨਾ ਆਏ। ਇਸ ਜੁਰਮ ਵਿੱਚ ਅੱਲਾ ਨੇ ਉਹਨਾਂ ਨੂੰ ਸੋਚ ਸਮਝ ਦੀ ਸਲਾਹੀਅਤ ਖੋ ਲਈ ਸੀ। ਇਸ ਤੋਂ ਅਗਲੀ ਆਇਤ 61 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਜਦੋਂ ਤੁਹਾਡੇ ਕੋਲ ਆਉਂਦੇ ਨੇ ਤੇ ਆਖਦੇ ਨੇ ਅਸੀਂ ਤੇ ਈਮਾਨ ਲਿਆ ਚੁੱਕੇ ਹਾਂ, ਲੇਕਿਨ ਦਰੁਸਤ ਗੱਲ ਇਹ ਕਿ ਇਹ ਕੁਫਰ ਦੀ ਇਹ ਹਾਲਤ 'ਚ ਨੇ, ਉਸੇ ਕੁਫਰ ਵਿੱਚ ਹੀ ਇਹ ਵਾਪਸ ਪਰਤ ਜਾਂਦੇ ਨੇ ਔਰ ਨਹੀਂ ਸਮਝਦੇ ਕਿ ਅੱਲਾ ਉਸ ਨੂੰ ਖੂਬ ਜਾਣਦਾ ਹੈ ਜਿਹੜਾ ਇਹ ਦਿਲਾਂ ਵਿੱਚ ਲੁਕਾ ਕੇ ਰੱਖਦੇ ਨੇ। ਇਹ ਯਹੂਦੀ ਜਦੋਂ ਆਉਂਦੇ ਹਨ ਸੁਹਾਬਾ ਕੋਲ, ਜਾਂ ਜ਼ਾਹਰ ਇੱਕ ਹੀ ਸੀ, ਜਿਸ ਤਰ੍ਹਾਂ ਲਾਹੌਰ ਸ਼ਹਿਰ ਹੈ ਉਹਦੇ ਵਿੱਚ ਸਾਰੇ ਰਹਿੰਦੇ ਹਨ ਤੇ ਸਾਰਿਆਂ ਦੇ ਇੱਕ ਦੂਜੇ ਨਾਲ ਕਾਰੋਬਾਰ ਸਾਜੇ, ਜ਼ਮੀਨਾਂ ਸਾਜੀਆਂ, ਬੜੇ ਮਾਮਲਾਤ, ਜਿਸ ਤਰ੍ਹਾਂ ਹੁਣ ਮਲਟੀਪਲ ਕਲਚਰ 'ਚ ਲੋਕ ਰਹੇ ਨੇ, ਮਲਟੀਪਲ ਰਿਲੀਜਨਸ 'ਚ, ਜਿਸ ਤਰ੍ਹਾਂ ਇੰਡੀਆ 'ਚ ਮੁਸਲਮਾਨ, ਹਿੰਦੂ, ਸਿੱਖ, ਈਸਾਈ ਸਾਰੇ ਇਕੱਠੇ ਰਹਿੰਦੇ ਨੇ ਤੇ ਇੱਕ ਦੂਜੇ ਨਾਲ ਤਲਕ ਵਾਸਤੇ। ਤੇ ਜਿਸ ਸੁਹਾਬਾ ਦੀ ਮਹਿਫਲ 'ਚ ਆ ਕੇ ਆਉਂਦੇ ਹਨ ਨਾ ਤੇ ਆਂਦੇ ਹਨ ਅਸੀਂ ਰਸੂਲਾਂ ਨੂੰ ਮੰਨਣ ਵਾਲੇ ਹਾਂ, ਅਸੀਂ ਕਿਸ ਤਰ੍ਹਾਂ ਇਨਕਾਰ ਕਰ ਰਹੇ। ਲੇਕਿਨ ਜਦੋਂ ਆਪਣੇ ਬੰਦਿਆਂ ਕੋਲ ਜਾਂਦੇ ਹਨ ਮਜ਼ਾਕ ਉਡਾਉਂਦੇ ਹਨ ਤੇ ਤਜ਼ੀਕ ਦਾ ਨਿਸ਼ਾਨਾ ਬਣਾਉਂਦੇ ਹਨ ਤੇ ਆਂਦੇ ਹਨ ਕਿ ਅਸੀਂ ਤਾਂ ਉੱਥੇ ਬਹਿ ਕੇ ਰਸੂਲਾਂ ਨੂੰ ਮੰਨਣ ਵਾਲਾ ਜਿਹੜਾ ਆਂਦੇ ਅਸੀਂ ਪਹਿਲਿਆਂ ਰਸੂਲਾਂ ਦੀ ਗੱਲ ਕਰ ਰਹੇ ਹੁੰਦੇ ਸੀ। ਇਹ ਉਮੀਆਂ ਯਾਨੀ ਬਨੀ ਇਸਮਾਈਲ ਦੇ ਰਸੂਲਾਂ ਨੂੰ ਨਹੀਂ ਮੰਨਦੇ। ਇਹ ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਆਖਦੇ ਸਨ। ਇਹੋ ਗੱਲ ਸੂਰਾ ਬਕਰਾ 'ਚ ਵੀ ਆਈ ਹੈ ਕਿ ਉਹ ਆਪਣੇ ਵੱਲੋਂ ਅੱਲਾ ਤੇ ਉਹਦੇ ਰਸੂਲ ਨੂੰ ਧੋਖਾ ਦਿੰਦੇ ਹਨ। ਇਸ ਤਰ੍ਹਾਂ ਦੀਆਂ ਗੱਲਾਂ ਕਿ ਜ਼ੁਮੈਂ ਨਹੀਂ ਗੱਲਾਂ ਕਰਦੇ ਹਨ, ਪਰ ਅਸਲ 'ਚ ਉਹ ਖੁਦ ਧੋਖੇ 'ਚ ਨੇ, ਅੱਲਾਹ ਤਾਲਾ ਪੈਂਦੇ ਨੇ ਔਰ ਇਸ ਦੀ ਸਜ਼ਾ 'ਚ ਕਾਫਰ ਹੀ ਮਰ ਜਾਂਦੇ ਨੇ ਵੀ ਉਹਨਾਂ ਦਾ ਹੀ ਨੁਕਸਾਨ ਹੈ। ਇਹਦੇ 'ਚ ਬਜ਼ਾਹਿਰ ਤੇ ਉਹ ਬੜਾ ਆਪਣੇ ਦਿਲੋਂ ਇੰਜੋਏ ਵੀ ਕਰ ਰਹੇ ਨੇ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਨੇ। ਔਰ ਇਹ ਵੀ ਬਾਅਦ 'ਚ ਆਂਦੇ ਹਨ, ਉਹਨਾਂ ਨੂੰ ਦੱਸਦੇ ਹਨ ਕਿ ਅਸੀਂ ਜੇ ਮੰਨਿਆ ਵੀ ਹੈ ਥੋੜ੍ਹਾ ਬਹੁਤਾ ਤੇ ਇਹਨਾਂ ਵਾਸਤੇ ਰਸੂਲ ਮੰਨਿਆ, ਬਨੀ ਇਸਮਾਈਲ ਵਾਸਤੇ, ਕੁਰੈਸ਼ ਵਾਸਤੇ, ਜਿਹੜਾ ਉਹਨਾਂ ਦਾ ਕਬੀਲਾ, ਸਾਡੇ ਵਾਸਤੇ ਨਹੀਂ। ਆਇਤ 62 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਤੁਸੀਂ ਵੇਖਦੇ ਹੋ ਕਿ ਇਹਨਾਂ ਵਿੱਚੋਂ ਅਕਸਰ ਅਕਤਲਫੀ, ਜ਼ੁਲਮ ਔਰ ਜ਼ਿਆਦਤੀ ਔਰ ਆਪਣੀ ਹਰਾਮਖੋਰੀ ਵਾਸਤੇ ਹੀ ਦਿਨ ਰਾਤ ਲੱਗੇ ਰਹਿੰਦੇ ਨੇ। ਕਿੰਨਾ ਬੁਰਾ ਹੈ ਜੋ ਇਹ ਕਰਦੇ ਨੇ। ਇਹ ਹੁਣ ਆਪਣੇ ਮਾਹੌਲ 'ਚ ਹਰ ਕੋਈ ਵੇਖ ਲਵੇ, ਲੇਕਿਨ ਕਿਉਂਕਿ ਉਹਨਾਂ ਨੂੰ ਖੁਦਾ ਦਾ ਨੁਮਾਇੰਦਾ ਸਮਝਿਆ ਜਾਂਦਾ, ਕੁਰਾਨ ਨਾਲ ਵਾਕਿਫ ਕੋਈ ਨਹੀਂ, ਫਿਰ ਇਹ ਗੱਲਾਂ ਜ਼ਰਾ ਮੁਸ਼ਕਲ ਹੋ ਜਾਂਦੀਆਂ ਨੇ। ਲੇਕਿਨ ਅੱਜ ਵੀ ਜਿੱਥੇ ਜ਼ਬਾਨ 'ਚ ਅਸੀਂ ਗੱਲ ਕਰ ਰਹੇ ਹਾਂ, ਪੂਰਾ ਮੁਆਇਨਾ ਕੀਤਾ ਜਾਏ ਕੁਰਾਨ ਦੀ ਰੋਸ਼ਨੀ 'ਚ, ਉਹ ਦੀਨ ਹੀ ਹੋ ਰਿਹਾ। ਇਹਦੇ 'ਚ ਕੋਈ ਬਿਲਕੁਲ ਮਜ਼ਹਬੀ ਠੇਕੇਦਾਰ ਹੈ ਹੀ ਕੋਈ ਨਾ ਇਹਦੇ 'ਚ। ਲੇਕਿਨ ਸਭ ਤੋਂ ਵੱਡਾ ਹੁਣ ਮਜ਼ਹਬੀ ਠੇਕੇਦਾਰ ਤੋਂ ਬਗੈਰ ਲੋਕ ਦੀਨ ਦਾ ਤਸੱਵਰ ਹੀ ਨਹੀਂ, ਨਿਕਾਹ ਦਾ ਤਸੱਵਰ ਨਹੀਂ ਕਰਦੇ, ਜਨਾਜ਼ੇ ਦਾ, ਪੈਦਾ ਹੋਣ ਦਾ, ਮਰਨ ਦਾ, ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ। ਔਰ ਉਹ ਸਾਰੀਆਂ ਅਕਸਰ ਜਿਹੜੀਆਂ ਨੇ ਉਹ ਉਸੇ ਦੀਨ ਦੇ ਖਿਲਾਫ ਨੇ, ਕੁਰਾਨ ਦੀ ਰੋਸ਼ਨੀ 'ਚ ਵੇਖਿਆ ਜਾਏ। ਲੇਕਿਨ ਉਹ ਕੰਮ ਚਲਾਏ ਆ, ਉਹ ਅੱਲਾ ਕੋਲੋਂ ਨਾ ਬਖਸ਼ਾ ਲੈਣਾ ਲੋਕਾਂ ਨੂੰ, ਹਾਲਾਂਕਿ ਐਸੀ ਕੋਈ ਗੱਲ ਨਹੀਂ। ਔਰ ਇਹ ਕੁਰਾਨ ਦੀ ਅੱਲਾ ਜਿਹੜੀ ਗੱਲ ਲਿਖ ਕੇ ਆਪਣੇ ਆਪ ਰੱਖੀ ਹੈ ਨਾ, ਕੁਰਾਨ, ਉਹਦੀ ਮੌਜੂਦਗੀ 'ਚ ਉਹਦੀ ਮੁਖਾਲਫਤ ਕਰ ਰਹੇ ਨੇ। ਲੇਕਿਨ ਲੋਕਾਂ ਨੇ ਇੰਟਰਸਟ ਨਹੀਂ ਲੈਂਦੇ, ਉਹ ਸਮਝਦੇ ਨੇ ਕਿ ਇਹ ਖਾਸ ਸ਼ਕਲੋ ਸੂਰਤ ਵਾਲੇ ਲੋਕ ਜਿਹੜੇ ਨੇ ਇਹ ਹੀ ਅੱਲਾ ਦੇ ਨੁਮਾਇੰਦੇ ਨੇ, ਇਹਨਾਂ ਹੀ ਸਾਨਾ ਗਾ ਪਿੱਛਾ ਲਿਆ ਜਾਣਾ ਔਰ ਇਹ ਹੀ ਦੀਨ। ਹਾਲਾਂਕਿ ਉਹ ਅੱਲਾ ਦੇ ਨੁਮਾਇੰਦੇ ਨਹੀਂ, ਅੱਲਾ ਦੇ ਮੁਖਾਲਫ ਨੇ, ਕਿਉਂਕਿ ਅੱਲਾ ਦੇ ਨੁਮਾਇੰਦੇ ਦੀ ਦੀਨ ਦੇ ਵਾਸਤੇ ਦੀਨ ਫਿਤਰਤ 'ਚ, ਇਨਸਾਨ ਦੀ ਫਿਤਰਤ 'ਚ ਕੋਈ ਖਾਸ ਜ਼ਰੂਰਤ ਹੀ ਨਹੀਂ। ਸਪੈਸ਼ਲੀ ਇੰਨੀ ਜ਼ਰੂਰਤ ਫਿਰ ਬੰਦਾ ਪੈਦਾ ਹੁੰਦਾ ਤੇ ਉਹਨਾਂ ਦੇ ਕਬਜ਼ੇ 'ਚ ਆ ਜਾਂਦਾ ਔਰ ਮਰਨ ਤੋਂ ਬਾਅਦ ਵੀ, ਫੌਤ ਹੋ ਗਿਆ, ਦਫਨਾ ਦਿੱਤਾ, ਫਿਰ ਵੀ ਨਹੀਂ ਉਹ 6-6 ਮਹੀਨੇ ਉਹਦੀ ਜਾਨ ਛੱਡਦੇ, ਉਹਦੇ 'ਚੋਂ ਪੈਸੇ ਬਣਾਉਂਦੇ ਨੇ, ਚੱਲੀ ਸਮਾਂ ਤੇ ਫਲਾਣਾ ਤੇ ਫਲਾਣਾ। ਜਿਹੜਾ
ਇਸਲਾਮ 'ਚ ਐਸੀ ਕੋਈ ਚੀਜ਼ ਨਹੀਂ। ਇਹ ਉਹਨਾਂ ਦੀ ਇਖਲਾਕੀ ਹਾਲਤ ਤੇ ਤਬਸਰਾ ਹੈ, ਜਿਹੜੇ ਉਹਨਾਂ ਦੇ ਬਈ ਹਰਾਮਖੋਰੀ, ਔਰ ਇਹ ਅਕਸਰ ਜਿਹੜੇ ਨਾ ਇਹ ਦੂਸਰਿਆਂ ਦੀ ਹੱਕ ਤਲਫੀ, ਜ਼ੁਲਮ ਜ਼ਿਆਦਤੀ ਔਰ ਅੱਲਾ ਦੀ ਹੱਕ ਤਲਫੀ करे, ਅੱਲਾ ਦੇ ਦੀਨ ਨੂੰ ਡੈਮੇਜ ਕਰਦੇ ਨੇ, ਔਰ ਆਪਣੀ ਹਰਾਮਖੋਰੀ ਵਾਸਤੇ, ਹਰਾਮ ਖਾਣ ਵਾਸਤੇ ਸਾਰੇ ਜਿੰਨੇ ਨਾ ਸ਼ੋਬੇ ਬਣਾਏ ਨਾ, ਦਿਨ ਰਾਤ ਉਹਦੇ 'ਚ ਐਕਟਿਵ ਰਹਿੰਦੇ ਨੇ। ਔਰ ਉਹ ਮੈਂ ਨਾ ਕੋਈ ਬੰਦਾ, ਕੋਈ ਵੱਡਾ ਬਿਜ਼ਨਸਮੈਨ, ਕੋਈ MNA, ਕੋਈ ਵਜ਼ੀਰ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਇਹ ਦੀਨ ਦੇ ਨਾਂ ਤੇ ਜਿਨ੍ਹਾਂ ਦੁਕਾਨਾਂ ਬਣਾਈਆਂ ਨੇ। ਦੀਨ ਦੇ ਮਾਮਲੇ 'ਚ ਈਮਾਨ ਨਹੀਂ, ਬਲਕਿ ਉਹਨਾਂ ਦੇ ਮਾਸ਼ਰੇ ਵਿੱਚ ਹੀ ਵੀ ਇਹੋ ਹੀ ਕਿਰਦਾਰ ਹੈ, ਪਰਲੇ ਦਰਜੇ ਦੇ ਬਦ ਕਿਰਦਾਰ ਇਹਨਾਂ ਨੂੰ ਜਿਹੜੇ ਇਹ ਮਜ਼ਹਬੀ ਠੇਕੇਦਾਰ ਨੇ ਨਾ। ਅੱਲਾਹ ਤਾਲਾ ਨੇ ਸੂਰਾ ਤੌਬਾ 'ਚ ਦੱਸਿਆ ਲੋਕਾਂ ਨੂੰ ਵਲੰਟੀਅਰ ਵੀ ਕੀ ਤੁਸੀਂ ਦੀਨ ਵਾਸਤੇ ਕਰਦੇ ਹੋ, ਤੇ ਉਹ ਵੀ ਵਲੰਟੀਅਰ। ਉਹਦੇ ਵਾਸਤੇ ਸਭ ਤੋਂ ਪਹਿਲੀ ਸ਼ਰਤ ਹੈ ਕਿ ਕੁਰਾਨ ਦੇ ਮੁਕੰਮਲ ਇੱਕ ਇੱਕ ਲਫ਼ਜ਼ ਸਮਝੋ, ਨਾ ਕਿ ਹਿਫਜ਼ ਕਰਕੇ ਤੇ ਤਲਾਫਤਾਂ ਕਰੋ। ਆਇਤ 63 ਚ ਅੱਲਾਹ ਫਰਮਾਉਂਦੇ ਨੇ, ਇਹਨਾਂ ਦੇ ਆਲਮ ਤੇ ਫਕੀਹ ਇਹਨਾਂ ਨੂੰ ਗੁਨਾਹ ਦੀ ਗੱਲ ਕਹਿਣ ਤੇ ਔਰ ਆਰਾਮ ਖਾਣ ਤੋਂ ਕਿਉਂ ਨਹੀਂ ਰੋਕਦੇ। ਕਿੰਨਾ ਬੁਰਾ ਕੰਮ ਹੈ ਜਿਹੜਾ ਇਹ ਕਰਦੇ ਨੇ। ਕਿਸੇ ਬੰਦੇ ਨੂੰ ਕਿਸੇ ਗੱਲ ਚੀਜ਼ ਤੋਂ ਕਦੀ ਨਹੀਂ ਤੁਸੀਂ ਮੌਲਵੀਆਂ ਦੇ ਖੁਤਬੇ ਸੁਣਿਆ ਕਿ ਸੱਚ ਬੋਲੋ, ਕੋਈ ਵਿਖਾਏ, ਕੋਈ ਚੈਲੰਜ ਕਰਨੇ ਆ, ਅੱਕ ਤਲਫੀ ਨਾ ਕਰੋ, ਰਿਸ਼ਵਤ ਮਸਲ ਬਿਲਕੁਲ ਨਹੀਂ। ਇਹ ਦੀਨ ਨੂੰ ਲੈ ਹੀ ਇੱਕ ਹੋਰ ਇਬਾਦਤ, ਜਿਹੜਾ ਦੀਨ ਦਾ ਇਮਾਨੀਅਤ ਇਬਾਦਤ 1% ਵੀ ਨਹੀਂ ਬਣਦਾ, ਉਹਦੇ 'ਚ ਗਾਇਬ ਕਰ ਦਿੱਤੇ ਆ ਦੀਨ। ਅਸਲ ਜਿਹੜਾ ਇਖਲਾਕਿਆਤ, ਜਿਹੜਾ ਪਾਕੀਜ਼ਗੀ, ਇਹਦੇ 'ਚ ਯਾਨੀ ਇਹਨਾਂ ਦੇ ਇਸ ਰਵਸ਼ ਤੇ ਕਿਰਦਾਰ ਤੇ ਉਹਨਾਂ ਦੇ ਆਲਮ ਤੇ ਫਕੀਹ ਵੀ ਉਹਨਾਂ ਨੂੰ ਮਨਾ ਨਹੀਂ ਕਰਦੇ। ਜ਼ਾਹਿਰ ਉਹ ਆਪ ਸ਼ਾਮਲ ਹੁੰਦੇ ਨੇ, ਉਹਨਾਂ ਮਨਾ ਕੀ ਕਰਨਾ। ਕੁਰਾਨ ਤੋਂ ਮਾਲੂਮ ਹੁੰਦਾ ਹੈ ਕਿ ਰੋਕਣ ਦੀ ਬਜਾਏ ਉਹਨਾਂ ਦੇ ਮੌਲਵੀ ਉਹਨਾਂ ਨੂੰ ਐਸੇ ਫਤਵੇ ਦਿੰਦੇ ਨੇ ਕਿ ਉਹ ਆਪਣੇ ਬਦਮਾਸ਼ੀਆਂ ਜਾਰੀ ਰੱਖਣ। ਇਹ ਪੂਰਾ ਕੁਰਾਨ ਸਾਦਾ ਤਰਜਮਾ ਕੋਈ ਪੜ੍ਹੇ ਤੇ ਇਹ ਗੱਲਾਂ ਇੰਨੀਆਂ ਸਾਦਾ ਨੇ ਨਾ, ਔਰ ਲੇਕਿਨ ਉਹ ਸਾਰਾ ਕੰਮ ਅੱਜ ਵੀ ਉਹ ਹੀ ਕਰ ਰਹੇ ਨੇ। ਔਰ ਇਹਨਾਂ ਫਤਵੇ ਦੇ ਲਈ ਔਰ ਉਹਨਾਂ ਕੋਲੋਂ ਇਸ ਦੀ ਕੀਮਤ ਤੇ ਨਜ਼ਰਾਨੇ ਵਸੂਲ ਕਰਦੇ ਨੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਹੀ ਉਹਨਾਂ ਦੀ ਸਾਰਾ ਬਿਜ਼ਨਸ, ਸਾਰੀ ਪੇਟ ਪੂਜਾ ਕਾਇਮ ਹੈ, ਉਹਨਾਂ ਦੀ ਸਰਵਾਈਵਲ ਕਿੱਟ ਹੈ। ਔਰ ਉਹਨਾਂ ਕੋਲ ਜ਼ਿੰਦਗੀ 'ਚੋਂ ਇੱਕ ਕੱਖ ਭੰਨ ਕੇ ਦੌਰਾ ਨਹੀਂ ਕਰਦੇ, ਲੇਕਿਨ ਸਭ ਤੋਂ ਅੱਛੀ ਲਾਈਫ ਉਹਨਾਂ ਦੀ ਹਰ ਹਵਾਲੇ ਨਾਲ, ਪੈਸਿਆਂ ਦੇ ਹਵਾਲੇ ਨਾਲ, ਰੋਬ ਦੇ ਹਵਾਲੇ ਨਾਲ, ਇੱਜ਼ਤ ਦੇ ਹਵਾਲੇ ਨਾਲ, ਉੱਥੇ ਜਾਲੀ ਮਸਨੂਈ ਵਿਕਾਰ ਦੇ ਹਵਾਲੇ ਨਾਲ ਉਹਨਾਂ ਦੀ ਹੁੰਦੀ ਹੈ। ਇਹ ਉਹਨੇ ਦਾ ਰਵਾਂ ਤਰਜਮਾ ਸੀ, ਮੈਂ ਪੜ੍ਹ ਕੇ ਸੁਣਾ ਦਿੰਦਾ। ਈਮਾਨ ਵਾਲਿਓ, ਤੁਹਾਡੇ ਤੋਂ ਪਹਿਲਾਂ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਸੀ, ਉਹਨਾਂ ਵਿੱਚੋਂ ਜਿਨ੍ਹਾਂ ਨੇ ਤੁਹਾਡੇ ਦੀਨ ਨੂੰ ਮਜ਼ਾਕ ਉਡਾਉਣ ਦਾ ਜ਼ਰੀਆ ਬਣਾ ਲਿਆ ਸੀ, ਉਹਨਾਂ ਨੂੰ ਔਰ ਦੂਸਰੇ ਮੁਨਕਰਾਂ ਨੂੰ ਹਰਗਿਜ਼ ਆਪਣਾ ਦੋਸਤ ਨਾ ਬਣਾਓ, ਔਰ ਅੱਲਾਹ ਤੋਂ ਡਰੋ ਅਗਰ ਤੁਸੀਂ ਮੂਮਨ ਹੋ। ਤੁਸੀਂ ਵੇਖਦੇ ਨਹੀਂ ਕਿ ਜਦੋਂ ਤੁਸੀਂ ਨਮਾਜ਼ ਵਾਸਤੇ ਜਾਨ ਦਿੰਦੇ ਹੋ ਤੇ ਇਹ ਇਸ ਦਾ ਮਜ਼ਾਕ ਉਡਾਉਂਦੇ ਨੇ ਔਰ ਉਹਨੂੰ ਖੇਲ ਤਮਾਸ਼ਾ ਬਣਾ ਲੈਂਦੇ ਨੇ। ਇਸ ਦੀ ਵਜ੍ਹਾ ਹੈ ਕਿ ਅਕਲੋਂ ਬਿਲਕੁਲ ਹੀ ਪੈਦਲ ਨੇ। ਇਹਨਾਂ ਨੂੰ ਆਖੋ ਕਿ ਇਹ ਲੈ ਕਿਤਾਬ, ਕੀ ਤੁਸੀਂ ਇਸ ਗੱਲ ਦਾ ਗੁੱਸਾ ਸਾਡੇ ਤੇ ਕੱਢਦੇ ਹੋ ਕਿ ਅਸੀਂ ਅੱਲਾਹ ਤੇ ਈਮਾਨ ਲਿਆਏ ਹਾਂ ਔਰ ਉਸ ਚੀਜ਼ ਤੇ ਈਮਾਨ ਲਿਆਏ ਹਾਂ ਜਿਹੜੀ ਸਾਡੀ ਤਰਫੋਂ ਯਾਨੀ ਅੱਲਾਹ ਦੀ ਤਰਫੋਂ ਨਾਜ਼ਲ ਹੋਈ ਹੈ, ਔਰ ਉਸ ਤੇ ਵੀ ਜਿਹੜੀ ਉਸ ਤੋਂ ਪਹਿਲੇ ਨਾਜ਼ਲ ਕੀਤੀ ਗਈ, ਔਰ ਉਸ ਦਾ ਤੁਹਾਡੇ ਵਿੱਚੋਂ ਅਕਸਰ ਇਨਕਾਰ ਕਰਦੇ ਨੇ। ਇਹਨਾਂ ਨੂੰ ਆਖੋ ਮੈਂ ਤੁਹਾਨੂੰ ਉਹਨਾਂ ਲੋਕਾਂ ਬਾਰੇ ਦੱਸਾਂ ਜਿਨ੍ਹਾਂ ਦਾ ਅੰਜਾਮ ਖੁਦਾ ਦੇ ਬਹੁਤ ਬੁਰਾ ਹੈ, ਜਿਹੜਾ ਅਸਲ 'ਚ ਤੁਸੀਂ ਸਾਡੇ ਲਈ ਸੋਚਦੇ ਹੋ। ਇਹ ਉਹਨੂੰ ਜਿਨ੍ਹਾਂ ਨੇ ਜਿਨ੍ਹਾਂ ਤੇ ਖੁਦਾ ਨੇ ਲਾਨਤ ਕੀਤੀ, ਜਿਨ੍ਹਾਂ ਤੇ ਉਹਦਾ ਗਜ਼ਬ ਹੋਇਆ, ਜਿਨ੍ਹਾਂ ਵਿੱਚੋਂ ਕੁਝ ਬਾਂਦਰ ਤੇ ਕੋਈ ਸੂਰ ਬਣਾ ਦਿੱਤੇ ਗਏ, ਔਰ ਜਿਨ੍ਹਾਂ ਨੇ ਸ਼ੈਤਾਨ ਦੀ ਪ੍ਰਸਤਿਸ਼ ਕੀਤੀ ਹੈ। ਇਹ ਬਹੁਤ ਹੀ ਥੱਲੇ ਦਰਜੇ ਦੇ ਬਦਮਾਸ਼ ਤੇ ਸਿੱਧੇ ਰਸਤੇ ਤੋਂ ਬਹੁਤ ਜ਼ਿਆਦਾ ਪਟਕੇ ਹੋਏ ਨੇ। ਇਹ ਜਦੋਂ ਤੁਹਾਡੇ ਕੋਲ ਆਉਂਦੇ ਨੇ ਤੇ ਆਖਦੇ ਨੇ ਅਸੀਂ ਤੇ ਈਮਾਨ ਲਿਆ ਚੁੱਕੇ ਹਾਂ, ਲੇਕਿਨ ਦਰੁਸਤ ਗੱਲ ਇਹ, ਸਹੀ ਗੱਲ ਹੈ ਕਿ ਇਹ ਕੁਫਰ ਦੀ ਹਾਲਤ ਵਿੱਚ ਨੇ ਤੇ ਉਸੇ ਕੁਫਰ ਦੀ ਵਾਪਸ ਪਰਤ ਜਾਂਦੇ ਨੇ, ਉਸੇ ਕੁਫਰ ਦੀ ਹਾਲਤ 'ਚ ਵਾਪਸ ਪਰਤ ਜਾਂਦੇ ਰਹੇ, ਔਰ ਨਹੀਂ ਸਮਝਦੇ ਕਿ ਅੱਲਾ ਉਸ ਨੂੰ ਖੂਬ ਜਾਣਦਾ ਹੈ ਜਿਹੜਾ ਇਹ ਦਿਲਾਂ ਵਿੱਚ ਲੁਕਾ ਕੇ ਰੱਖਦੇ ਨੇ। ਤੁਸੀਂ ਵੇਖਦੇ ਹੋ ਕਿ ਇਹਨਾਂ ਵਿੱਚੋਂ ਅਕਸਰ ਹੱਕ ਤਲਫੀ, ਜ਼ੁਲਮ ਜ਼ਿਆਦਤੀ ਔਰ ਆਪਣੀ ਹਰਾਮਖੋਰੀ ਵਾਸਤੇ ਇਹ ਦਿਨ ਰਾਤ ਲੱਗੇ ਰਹਿੰਦੇ ਨੇ। ਕਿੰਨਾ ਬੁਰਾ ਹੈ ਜੋ ਇਹ ਕਰਦੇ ਨੇ। ਇਹਨਾਂ ਦੇ ਆਲਮ ਮੌਲਵੀ ਇਹਨਾਂ ਨੂੰ ਗੁਨਾਹ ਦੀ ਗੱਲ ਕਹਿਣ ਤੇ ਔਰ ਆਰਾਮ ਖਾਣ ਤੋਂ ਕਿਉਂ ਨਹੀਂ ਰੋਕ। ਕਿੰਨਾ ਬੁਰਾ ਕੰਮ ਹੈ ਜਿਹੜਾ ਇਹ ਕਰਦੇ ਨੇ। ਜਜ਼ਾਕ ਅੱਲਾ।